ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਕਸ਼ਮੀਰੀ ਵਿਰੋਧ ਬਨਾਮ ਅਫਗਾਨਿਸਤਾਨ ਦੇ 100 ਅੱਤਵਾਦੀਆਂ ਲਈ ਭਾਰਤ ਦਾ ਪਾਕਿਸਤਾਨ ਦੋਸ਼ ਦੇਣਾ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਅਸੀਂ ਆਪਣੇ ਦਰਸ਼ਕਾਂ ਤੇ ਸੁਰੱਖਿਆ ਅੰਦਾਜ਼ ਦੀਏ ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਹੁਣ ਆਪਾਂ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ RSS ਮੋਦੀ ਨਾਜ਼ੀਆਂ ਵਾਂਗ ਆਪਣੀ ਖੇਡ ਰਹੇ ਨੇ ਜੀ। ਉਹਨਾਂ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕਿ ਅੱਜ ਜਿਹੜੇ ਬੀਤੇ ਦੇ ਵਿੱਚ ਸਿੱਖਾਂ ਦੇ ਕਾਤਲ ਸੀ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਅਸੀਂ ਤਾਂ ਜੇ ਇਹ ਸੀਰੀਅਲ ਕਿਲਰ ਮੋਦੀ ਔਰ ਅਮਿਤ ਸ਼ਾਹ ਜਿਨ੍ਹਾਂ ਨੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬਹਾਇਆ ਜੀ ਔਰ 2014 ਤੋਂ 2019 ਤੱਕ ਉਹੀ ਮੌਬ ਲਿੰਚਿੰਗ ਪਾਲਿਸੀਜ਼ ਨੂੰ ਜਿਹੜਾ ਹੈ ਉਹ ਐਕਸੈਪਟੇਬਿਲਿਟੀ ਦਿੱਤੀ ਔਰ ਅੱਜ ਸ਼ਰੇਆਮ ਜਿਹੜਾ ਹੈ ਔਰ ਸਰੇ ਬਾਜ਼ਾਰ ਇਹ ਕਨਸਟੀਟਿਊਸ਼ਨ ਨੂੰ ਵੀ ਜਿਹੜਾ ਹੈ ਉਹ ਇੱਕ ਟਾਇਲਟ ਪੇਪਰ ਸਮਝ ਕੇ ਜਿਹੜਾ ਉਹ ਡਸਟਬਿਨ ਦੇ ਵਿੱਚ ਸੁੱਟ ਰਹੇ ਨੇ ਜੀ। ਤੇ ਫਿਰ ਤਾਂ ਸਾਡੇ ਜਿਹੜੇ ਪੁਰਖਿਆਂ ਨੇ ਕੀਤਾ ਜਾਂ ਸਾਡੇ ਨਾਲ ਸੰਬੰਧਿਤ ਜਿਨ੍ਹਾਂ ਨੇ ਕੀਤਾ ਹੈ ਸਿੱਖਾਂ ਦੀ ਨਸਲ ਕੁਸ਼ੀਆਂ ਦੂਜੇ ਉਹ ਤਾਂ ਕੁਝ ਵੀ ਨਹੀਂ ਸੀ, ਉਹ ਤਾਂ ਬਿਲਕੁਲ ਕਲੀਨ ਨੇ, ਸਾਫ਼ ਨੇ। ਔਰ ਇਹ ਜਦੋਂ ਅਸੀਂ ਦੇਖਦੇ ਹਾਂ ਵੀ ਰਾਜੀਵ ਗਾਂਧੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਉਸ ਦੇ ਲਈ ਕਿਵੇਂ ਤਿਆਰੀ ਉਹਦੀ ਸਾਰੀ ਜਿਹੜੀ ਅੰਦਰੂਨੀ ਕੈਬਨਿਟ ਸੀ ਜਾਂ ਜਿਹੜੀ ਕਿਲਰ ਗੈਂਗ ਸੀ ਉਹਦੇ 'ਚ ਉਹਦਾ ਮੁੰਡਾ ਰਾਜੀਵ ਗਾਂਧੀ ਪੇਸ਼ ਸੀ। ਔਰ ਜ਼ਾਹਰ ਹੈ ਅੱਜ ਪੀ ਚਿਦੰਬਰਮ ਜਿਹੜਾ ਕਿ ਪਹਿਲਾਂ ਲੁਕਦਾ ਫਿਰਦਾ ਰਿਹਾ ਫਿਰ CBI ਨੇ ਚੁੱਕਿਆ ਔਰ ਕਾਂਗਰਸ ਕਹਿ ਰਹੀ ਹੈ ਜੀ ਸਿਆਸੀ ਕੀਤਾ, ਇਹ ਵੀ ਰਾਜੀਵ ਗਾਂਧੀ ਦਾ ਯਾਰ, ਇਸ ਦਾ ਵੀ ਨਵੰਬਰ 84 ਚ ਉਹੀ ਰੋਲ। ਫਿਰ ਇਹਨਾਂ ਦੇ ਅੰਦਰੂਨੀ ਅਰੁਣ ਨਹਿਰੂ, ਜਵਾਹਰ ਲਾਲ ਨਹਿਰੂ ਦਾ ਕਜ਼ਨ ਅਰੁਣ ਨਹਿਰੂ ਜਿਹਨੇ ਮੇਨ ਰੋਲ ਇਹਦੇ 'ਚ ਅਦਾ ਕੀਤਾ, ਔਰ ਕਪੂਰਥਲਾ ਘਰਾਣੇ ਦਾ ਰਜਵਾੜਾ ਅਰੁਣ ਸਿੰਘ, ਔਰ PC ਅਲੈਗਜ਼ੈਂਡਰ, ਪ੍ਰਣਾਬ ਮੁਖਰਜੀ ਜਿਹਨੂੰ ਹੁਣ ਭਾਰਤ ਰਤਨ ਦਿੱਤਾ ਹੈ। ਐਵੇਂ ਨਹੀਂ ਭਾਰਤ ਰਤਨ ਦਿੱਤਾ, ਉਹ ਜਦੋਂ ਅਸੀਂ ਦੇਖਦੇ ਹਾਂ ਇਹਨਾਂ ਦਾ ਰੋਲ। ਅਦਰਵਾਈਜ਼ RSS ਜਿਹੜਾ ਕਾਂਗਰਸ ਵੱਲੋਂ ਇੰਨਾ ਸੀਨੀਅਰ ਮਿਨਿਸਟਰ ਰਿਹਾ ਹੋਏ, ਪ੍ਰੈਜ਼ੀਡੈਂਟ ਕਾਂਗਰਸ ਨੇ ਬਣਾਇਆ ਹੋਏ, ਜਾਇਓ RSS ਦੇ ਉਸ ਫੰਕਸ਼ਨ ਨੂੰ ਐਡਰੈਸ ਕਰਨ ਉਹਦੇ ਮੋਹਨ ਭਾਗਵਤ ਦੇ ਨਾਲ ਔਰ ਉਹਨੂੰ ਭਾਰਤ ਰਤਨ ਦਿੱਤਾ ਹੋਏ। ਨਾਨਾ ਜੀ ਦੇਸ਼ਮੁਖ ਜਿਹੜਾ RSS ਦਾ ਵੱਡਾ ਆਈਡੀਆਲੋਗ, ਸਾਡੇ ਵੀ ਕਈ ਕਹਿਣਗੇ ਜੀ ਕਾਂਗਰਸ ਨੇ ਕੀਤਾ, ਜਿੰਨੇ ਅਕਾਲੀ ਬਾਦਲਕਿਆਂ ਦੇ ਬੇਸ਼ਰਮ ਬੇਹਯਾ ਲੋਕ, ਇਹਨਾਂ ਨੂੰ ਕਹੋ ਜੀ ਨਾਨਾ ਜੀ ਦੇਸ਼ਮੁਖ ਜਿਹਨੇ 9 ਨਵੰਬਰ 84 ਨੂੰ ਪੂਰਾ ਇੱਕ ਜਿਹੜਾ ਉਹ ਲੇਖ ਲਿਖਿਆ ਔਰ ਮੇਕ ਸ਼ੋਰ ਕੀਤਾ ਹਰ MP ਤੱਕ ਜਾਏ, ਇੰਦਰਾ ਗਾਂਧੀ ਨੂੰ ਕਿੰਨੀ ਵੱਡੀ ਸ਼ਹੀਦ ਸਾਬਤ ਕੀਤਾ, ਸਿੱਖਾਂ ਨੂੰ ਗੁਨਾਹਗਾਰ ਉਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਬੜਾ ਜ਼ਰੂਰੀ ਸੀ। ਹੁਣ ਨਾਨਾ ਜੀ ਦੇਸ਼ਮੁਖ ਨੂੰ ਵੀ ਪ੍ਰਣਾਬ ਮੁਖਰਜੀ ਦੇ ਨਾਲ ਉਹਨਾਂ ਨੇ ਜਿਹੜਾ ਭਾਰਤ ਰਤਨ ਦਾ ਅਵਾਰਡ ਦਿੱਤਾ। ਸੋ ਇਹ ਇਸ ਵੇਲੇ ਕਾਂਗਰਸ ਔਰ BJP ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਹੈ ਕਿ ਕਿਹੜਾ ਕਿਸ ਕਾਤਲ ਨੂੰ ਬਰੀ ਕਰਦਾ। ਹੁਣ ਇਹਨਾਂ ਨੇ BJP ਨੇ ਤਾਂ ਜਿਹੜਾ ਪਹਿਲੂ ਖਾਨ ਲਿੰਚਿੰਗ ਵਾਲੇ ਵੀ ਸਾਰੇ ਬਰੀ, ਦੂਜੇ ਵੀ ਬਰੀ, ਜਿਹੜੀ ਬੈਠੀ ਆ ਕੇ ਸਾਧਵੀ ਪ੍ਰਗਿਆ ਜਿਹੜੀ 4 ਵੱਡੀਆਂ ਇਨਸੀਡੈਂਟਸ ਮਾਲੇਗਾਂਵ, ਅਜਮੇਰ, ਮੱਕਾ, ਹੈਦਰਾਬਾਦ, ਸਮਝੌਤਾ ਐਕਸਪ੍ਰੈਸ ਸਾਰੇ 'ਚ ਇਨਵੋਲਵ। ਸੋ ਜ਼ਾਹਰ ਹੈ ਕਿ ਅੱਜ ਕਾਂਗਰਸ ਦੇ ਵਿੱਚ ਵੀ ਉਹ ਲੋਕ ਜਿਹੜੇ ਧਾਰਾ 370 ਦੀ ਸਪੋਰਟ ਦੇ ਉੱਤੇ ਆਏ, ਜਾਂ ਅੱਜ ਉਹਨਾਂ ਦਾ ਇੱਕ ਜੈਰਾਮ ਕਿ ਕੀ ਨਾਂ ਇੱਦਾਂ ਦਾ ਉਹਨਾਂ ਦਾ ਇੱਕ ਮਿਨਿਸਟਰ ਰਿਹਾ ਕਾਂਗਰਸ ਦਾ, ਐਨਵਾਇਰਨਮੈਂਟ ਮਿਨਿਸਟਰ ਸੀ, ਉਹ ਕਹਿ ਰਿਹਾ ਉਹਨਾਂ ਦੀ ਇੱਕ ਬੁੱਕ ਲਾਂਚ ਦੇ ਉੱਤੇ ਕਿ ਐਵੇਂ ਮੋਦੀ ਨੂੰ ਮਾੜਾ ਨਾ ਕਹੀ ਜਾਓ, ਮੋਦੀ ਨੇ ਬਹੁਤ ਚੰਗੇ ਕੰਮ ਕੀਤੇ, ਉਹਦੀ ਉਜਾਲਾ ਯੋਜਨਾ ਦੇਖੋ, ਉਹਦਾ ਦੇਖੋ ਲੋਕਾਂ 'ਚ ਕਿੰਨਾ ਪਪੂਲਰ ਹੈ, ਉਹਦੇ ਤੋਂ ਸਿੱਖੋ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸਾ ਤਾਂ ਹੁਣ ਇਹ ਗੱਲ ਹੀ ਮੁੱਕ ਗਈ ਕਿ ਕਿਹੜੀ ਪਾਰਟੀ ਹਿੰਦੂਤਵੀ ਹੈ, ਕਿ ਹੁਣ ਤਾਂ ਅੱਗੇ ਤਾਂ ਸੌਫਟ ਤੇ ਹਾਰਡ ਹਿੰਦੂਤਵਾ ਸੀ, ਹੁਣ ਤਾਂ ਸੌਫਟ ਕਿਲਰਸ ਵਰਸਸ ਸੌਫਟ ਕਿਲਰਸ ਹੀ ਰਹਿ ਗਿਆ। ਉਹ ਦੋਨੋਂ ਸਿਰਫ ਉਹਨਾਂ ਨੇ ਪਾਰਟੀ ਦਾ ਲੇਬਲ ਅੱਡ ਲਾਇਆ ਹੋਇਆ, ਇਸ ਤੋਂ ਬਿਨਾਂ ਕੁਛ ਨਹੀਂ। ਔਰ ਜਦੋਂ ਹੁਣੇ ਰਾਜੀਵ ਗਾਂਧੀ ਦੀ 75ਵੀਂ ਜਨਮ ਸ਼ਤਾਬਦੀ ਨੂੰ ਲੈ ਕੇ ਬਾਕੀਆਂ ਦੇ ਤਾਂ ਚਲੋ
ਸਮਝ ਆਈ ਕਿ ਉਹਨਾਂ ਦਾ ਉਹ ਬਲੱਡ ਕੀ ਹੈ ਔਰ ਕਿੱਧਰ ਨੂੰ ਨਹਿਰੂ ਖਾਨਦਾਨ ਔਰ ਇਹਨਾਂ ਦਾ ਰਿਹਾ। ਆ ਪੰਜਾਬ ਦੇ ਬੇਗੈਰਤ ਲੋਕ ਅਮਰਿੰਦਰ ਜੀ ਉਹ ਸਭ ਤੋਂ ਅੱਗੇ ਅੱਗੇ ਦੌੜ ਰਿਹਾ ਕਰਨ ਨੂੰ ਕਿ ਰਾਜੀਵ ਗਾਂਧੀ ਇਨੋਸੈਂਟ ਹੈ, ਬਿਲਕੁਲ ਬੇਗੁਨਾਹ ਹੈ ਔਰ ਬਿਲਕੁਲ ਉਹਦਾ ਕੋਈ ਰੋਲ ਨਹੀਂ ਹੈ ਨਵੰਬਰ 84 ਦੇ ਵਿੱਚ ਜੀ। ਔਰ ਇਸ ਲੈਵਲ ਦੇ ਜਿਹੜੇ ਘਟੀਆ ਜੇ ਲੋਕ ਹਰ ਥਾਂ ਤੇ ਜਾ ਕੇ ਔਰ ਸੋਨੀਆ ਗਾਂਧੀ ਜਿਹੜੀ ਹੁਣ ਉਹਦਾ ਪਹਿਲਾਂ ਮੁੰਡੇ ਦਾ ਨਕੰਮਾਪਨ ਫਿਰ ਕੁੜੀ ਨੂੰ ਅੱਗੇ ਕੀਤਾ, ਹੁਣ ਉਹ ਸਾਰੇ ਕਾਂਗਰਸੀਆਂ ਦਾ ਹਾਰਿਆਂ ਦਾ ਇਕੱਠ ਹੋਇਆ, ਨਹੀਂ ਜੀ ਸੋਨੀਆ ਜੀ ਤੁਸੀਂ ਆਓਗੇ ਤੇ ਸਾਡੀ ਬਚੇਗੀ ਜਾਨ। ਹੁਣ ਉਹ ਪ੍ਰੈਜ਼ੀਡੈਂਟ ਬਣੀ ਹੋਈ ਹੈ ਕਾਂਗਰਸ ਦੀ ਔਰ ਉਹਨੇ ਉਹ ਬੜੇ ਧੜੱਲੇ ਨਾਲ ਉਹ ਕਹਿ ਰਹੀ ਹੈ, ਉਹ ਕਹਿੰਦੀ ਹੈ ਰਾਜੀਵ ਡਿਡ ਨਾਟ ਯੂਜ਼ ਮੈਸਿਵ ਪੋਲ ਮੈਂਡੇਟ ਟੂ ਕ੍ਰੀਏਟ ਫੀਅਰ ਡਿਸਟਰੋਏ ਇੰਸਟੀਟਿਊਸ਼ਨਸ। ਜੀ ਕਿ ਜੀ ਰਾਜੀਵ ਜੀ ਨੂੰ ਵੀ ਜਿਹੜਾ ਉਹ 1984 ਦੀਆਂ ਚੋਣਾਂ 'ਚ ਬਹੁਤ ਮੈਸਿਵ ਮੈਂਡੇਟ ਮਿਲਿਆ ਸੀ, ਪਰ ਉਹਨਾਂ ਨੇ ਤਾਂ ਆਪਣੀ ਪਾਵਰ ਇਸਤੇਮਾਲ ਨਹੀਂ ਕੀਤੀ ਲੋਕਾਂ 'ਚ ਫੀਅਰ ਪੈਦਾ, ਉਹਨੇ ਮੈਂਡੇਟ ਹੀ ਫੀਅਰ ਪੈਦਾ ਕਰਕੇ ਲਿਆ ਸੀ। ਜੀ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜਿਵੇਂ ਸਿੱਖਾਂ ਦੇ ਖਿਲਾਫ ਨਫ਼ਰਤ, ਆਨੰਦਪੁਰ ਦੇ ਮਤੇ ਨੂੰ ਵੱਖਵਾਦੀ ਕਹਿ ਕੇ ਸਭ ਤੋਂ ਪਹਿਲਾਂ ਕਿਸੇ ਕਮਿਊਨਿਟੀ ਨੂੰ ਉੱਪਰੋਂ ਥੱਲੇ ਤੱਕ ਟਾਰਗੇਟ ਕਰਕੇ ਬਲੇਮ ਕਰਕੇ ਤੇ ਹਮਦਰਦੀ ਦੇ ਉੱਤੇ ਵੋਟਾਂ ਲੈਣੀਆਂ, ਇਹ ਤਾਂ ਕੰਮ ਹੀ ਰਾਜੀਵ ਗਾਂਧੀ ਨੇ ਸ਼ੁਰੂ ਕੀਤਾ ਸੀ। ਜੀ ਆਰਐਸਐਸ ਨੇ ਤਾਂ ਜਿਹਨੂੰ ਕਹਿੰਦੇ ਨੇ ਟੂ ਟੇਕ ਅ ਪੇਜ ਆਊਟ ਆਫ ਦਾ ਕਾਂਗਰਸ ਬੁੱਕ, ਉਹਨਾਂ ਨੇ ਤਾਂ ਦੇਖਿਆ ਕਿ ਵੀ ਸਿੱਖ ਤਾਂ ਛੋਟੀ ਜਿਹੀ ਕੌਮ ਹੈ, ਜੇ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਨੂੰ ਜਿਉਂਦਿਆਂ ਸਾੜ ਕੇ ਕਾਂਗਰਸ ਜਿਹੜੀ ਹੈ ਉਹ ਉਦੋਂ 1984 ਦੀਆਂ ਚੋਣਾਂ 'ਚ ਬੀਜੇਪੀ ਕੋਲ ਸਿਰਫ 2 ਸੀਟਾਂ ਰਹਿ ਗਈਆਂ, ਸਾਰੇ ਹੀ ਹਾਰ ਗਏ। ਜੀ ਉਹਨਾਂ ਕਿਹਾ ਵੀ ਜੇ ਉਹ ਬਣ ਸਕਦੇ ਨੇ ਤੇ ਮੁਸਲਮਾਨਾਂ ਨੂੰ ਹੱਥ ਪਾਓ। ਉਹਦੇ ਚੋਂ ਹੀ 2002 'ਚ ਮੋਦੀ ਨੇ ਗੁਜਰਾਤ ਦੇ ਵਿੱਚ ਕੀਤਾ ਔਰ ਪ੍ਰਧਾਨ ਮੰਤਰੀ ਬਣਿਆ, ਇੱਕ ਵਾਰ ਨਹੀਂ ਬਣਿਆ, ਦੂਸਰੀ ਵਾਰੀ ਬਣ ਗਿਆ। ਹੁਣ ਇਹ ਸੋਨੀਆ ਗਾਂਧੀ ਜਿਹੜੀ ਖੁਦ ਜਿਹੜੇ ਇਹਨਾਂ ਦਾ ਹੀ ਖਾਸਮ ਖਾਸ ਪੀਸੀ ਅਲੈਗਜ਼ੈਂਡਰ ਔਰ ਦੂਜਾ ਜਿਹੜਾ ਉਹਨੇ ਕਿਤਾਬ ਲਿਖੀ ਔਰ ਦੂਜਾ ਉਹਨੇ ਕਿਹਾ ਜੀ ਮੈਂ ਜਦੋਂ ਦੀ ਲਾਸ਼ ਪਈ ਸੀ ਇੰਦਰਾ ਗਾਂਧੀ ਦੀ ਏਮਸ ਦੇ ਵਿੱਚ ਔਰ ਮੈਂ ਗਿਆ ਤੇ ਔਰ ਮੈਂ ਇਹ ਦੇਖਿਆ ਵੀ ਰਾਜੀਵ ਗਾਂਧੀ ਔਰ ਸੋਨੀਆ ਗਾਂਧੀ ਆਪਸ ਦੇ ਵਿੱਚ ਲੜ ਰਹੇ ਸੀ ਔਰ ਬਹੁਤ ਬੁਰੀ ਤਰ੍ਹਾਂ ਰੋ ਵੀ ਰਹੀ ਸੀ ਤਾਂ ਦੂਜੀ। ਔਰ ਜਦੋਂ ਮੈਂ ਫਾਈਂਡ ਆਊਟ ਕੀਤਾ ਕੀ ਹੈ ਤਾਂ ਉਹਨੇ ਮੈਨੂੰ ਵੀ ਕਿਹਾ ਜੇ ਇਹਨੂੰ ਰੋਕੋ ਵੀ ਇਹ ਪ੍ਰਧਾਨ ਮੰਤਰੀ ਦੀ ਸਹੁੰ ਨਾ ਚੁੱਕੇ। ਉਹਨੇ ਕਿਹਾ ਜੀ ਕਿਉਂ, ਕਹਿੰਦਾ ਇਹਨੂੰ ਮਾਰ ਦੇਣਾ। ਹੁਣ ਜੇ ਗੁਨਾਹ ਕੀਤਾ ਹੀ ਨਹੀਂ, ਸੋਨੀਆ ਗਾਂਧੀ ਜਿਹੜੀ ਹੁਣ ਬੜੀ ਬਚਕਾਨੀ ਜਿਹੜੀ ਹੈ ਉਹ ਬਣੀ ਹੋਈ ਹੈ, ਇਨੋਸੈਂਟ ਬਾਲਕਾ ਬਣੀ ਹੋਈ ਹੈ, ਇਹਨੂੰ ਕੋਈ ਪੁੱਛੇ ਕਿ ਰਾਜੀਵ ਗਾਂਧੀ ਨੂੰ ਕਿਉਂ ਮਾਰਨਾ ਸੀ, ਕਿਹਨੇ ਮਾਰਨਾ ਸੀ? ਬਿਲਕੁਲ ਜ਼ਾਹਰ ਹੈ ਕਿ ਇਹ ਤਾਜ਼ਾ ਕੰਮ ਕਰਕੇ ਜਿਹੜਾ ਉਹ ਸੀ ਉਹਦਾ ਸਾਰਾ ਰੋਲ ਉਦੋਂ ਸ਼ੁਰੂ ਹੋ ਚੁੱਕਾ ਸੀ ਕਿ ਜੋ ਵੀ ਪਾਰਟ 31 ਅਕਤੂਬਰ ਤੱਕ ਪਹੁੰਚਣ ਤੋਂ ਪਹਿਲਾਂ ਜੂਨ 84 ਦੇ ਵਿੱਚ ਵੀ ਰਾਜੀਵ ਗਾਂਧੀ ਦਾ ਵੱਡਾ ਰੋਲ ਰਿਹਾ। ਸੋ ਜ਼ਾਹਰ ਹੈ ਕਿ ਉਸ ਤੋਂ ਬਾਅਦ ਤਾਂ ਉਹਨੇ ਇਹ ਲੱਗਾ ਕਿ ਵੀ ਮੈਨੂੰ ਤਾਂ ਮਾਰਨਾ ਹੀ ਹੈ ਤੇ ਮੈਂ ਜਿੰਨੇ ਕੁ ਮਾਰੇ ਜਾ ਸਕਦੇ ਨੇ ਮਾਰਦੇ ਆ ਤਾਂ ਕਿ ਡਰ ਦੇ ਥੱਲੇ ਕੋ ਅੰਦਰੋਂ ਨਾ ਨਿਕਲੇ। ਜੇ ਸੋਨੀਆ ਗਾਂਧੀ ਨੂੰ 31 ਅਕਤੂਬਰ ਨੂੰ ਇਹ ਲੱਗਦਾ ਸੀ ਜਾਂ 1 ਨਵੰਬਰ ਨੂੰ ਜਦੋਂ ਆਲਰੇਡੀ ਕਿਲਿੰਗ ਕਿ ਮਾਰ ਦੇਣਾ ਇਹਨੂੰ ਸਿੱਖਾਂ ਨੇ ਤੇ ਹੁਣ ਉਹ ਕਿੱਥੋਂ ਹੋ ਗਿਆ ਕਿ ਜੀ ਉਹਨੇ ਕੋਈ ਫੀਅਰ ਪੈਦਾ ਨਹੀਂ। ਈਵਨ ਇਹਨਾਂ ਦੀ ਆਪਣੀ ਨੌ ਇਹਦੀ ਆਪਣੀ ਜਠਾਣੀ ਕੇ ਦਰਾਣੀ ਇਹਦੀ ਮੇਨਕਾ ਗਾਂਧੀ ਜਿਹੜੀ ਫੌਜੀ ਕਰਨਲ ਦੀ ਡਾਟਰ, ਉਹ ਖਲੋਤੀ ਦੇ ਬਰਾਬਰ ਰਾਜੀਵ ਗਾਂਧੀ ਦੇ ਔਰ ਉਹਦੇ ਹਲਕੇ 'ਚ ਵੱਡੇ ਵੱਡੇ ਪੋਸਟਰ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ, ਕਿਉਂ ਕਰਨਲ ਆਨੰਦ ਉਹਦਾ ਪਿਓ ਸੀ ਮੇਨਕਾ ਗਾਂਧੀ ਦਾ, ਇਹਦੀ ਦਰਾਣੀ ਕਿਉਂਕਿ ਵੱਡਾ ਮੇਰੇ ਖਿਆਲ ਰਾਜੀਵ ਗਾਂਧੀ ਸੰਜੇ ਤੋਂ। ਸੋ ਹੁਣ ਇੱਕ ਦੌੜ ਲੱਗੀ ਹੋਈ ਹੈ ਇਹਨੂੰ ਸਾਬਤ ਕਰਨ ਦੇ ਉੱਤੇ ਔਰ ਜੋ ਰਾਜੀਵ ਗਾਂਧੀ ਦੀਆਂ ਨੀਤੀਆਂ ਰਹੀਆਂ ਨੇ, ਐਵੇਂ ਨਹੀਂ ਉਹਨੇ ਧੇਨੂੰ ਨੇ ਮੁੜ ਕੇ ਉਹਦਾ ਕੰਮ ਕੀਤਾ ਕਿ ਵੀ ਕਿਵੇਂ ਲੰਕਾ ਦੇ ਵਿੱਚ ਜਾ ਕੇ ਕੀ ਕੀਤਾ, ਪਰ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ, ਉਹ ਸਾਨੂੰ ਹਮੇਸ਼ਾ ਟਾਈਮਲੀ ਜਾਣਕਾਰੀ ਵੀ ਦਿੰਦੇ ਨੇ ਔਰ ਕਈ ਵਾਰ ਝੰਜੋੜ ਕੇ ਵੀ ਕਹਿੰਦੇ ਨੇ ਵੀ ਇਹ ਗੱਲ ਜ਼ਰੂਰ ਕਰੋ। ਔਰ ਅੱਜ ਵੀ ਉਹਨਾਂ ਦੀ ਲਿਖਤ ਐਂਟਾਈ ਸਿੱਖ ਕਾਂਗਰਸ ਸਟ੍ਰਾਈਕਸ ਅਗੇਨ, ਇਹ ਜਿਹੜੀ ਸਿੱਖ ਵਿਰੋਧੀ ਕਾਂਗਰਸ ਹੈ ਦੁਬਾਰਾ ਸਿਰ ਚੁੱਕ ਰਹੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਟੁਡੇ ਐਕਸਟੋਲਡ ਰਾਜੀਵ ਗਾਂਧੀ and while boasting about his mandate in 1984 she claimed he never spread fear and didn't do anything to curtail liberties, freedoms of citizens. Congress leaders in Punjab are also celebrating Rajiv's 75th birth anniversary is here I guess, but as soon as Sonia made that speech #1984 Sikh genocide started trending on Twitter कि जी ਹੁਣ ਰਾਜੀਵ ਗਾਂਧੀ ਮਿਸਟਰ ਕਲੀਨ ਬਣਾ ਦਿਓ ਕਿ ਜੀ ਬਿਲਕੁਲ ਪੀਸ ਲਵਿੰਗ
और कोई नहीं है। जी उन्होंने कहा राहुल गांधी एंड प्रियंका सोनी आर बिजी ट्राइंग टू वाइट वॉश मास मर्डर राजीव गांधी एंड प्रेजेंटिंग हिम एज ए बीकॉन ऑफ सैकुलरिज्म कि जी ये बड़ी मशाल है ਉਹਦੀ ਜਾਗਦੀ ਜੋਤ है सैकुलरिज्म ਦੀ राजीव गांधी। कांग्रेस was so careless that they even displayed posters of celebration of Rajiv's 75th anniversary on walls of Gurdwara Bangla Sahib in Delhi। ਇਹਨਾਂ ਦਾ ਜ਼ਾਲਮਾਨਾ ਦੇਖੋ, ਜਿਸ ਬੰਗਲਾ ਸਾਹਿਬ ਗੁਰਦੁਆਰੇ ਤੇ ਭੀੜ ਨੇ ਹਮਲਾ ਕੀਤਾ ਹੈ ਜਿੱਥੇ ਦੋ ਸਿੱਖ ਪਿਓ ਪੁੱਤਰ ਜਿਹੜੇ ਨੇ ਉਹ ਜਿਉਂਦੇ ਸਾੜੇ, ਜੀ ਉਸ ਦੇ ਕੰਧ ਦੇ ਉੱਤੇ ਵੀ ਇਹ ਪੋਸਟਰ ਲਾਇਆ ਹੋਇਆ ਕਿ ਜੀ ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ। Such humiliation of Sikhs, Kamal Nath and Titler were at the special event today to honor Rajiv, and so was Manmohan Singh and Manpreet Badal. Its IT cell started justifying 1984 killings of Sikhs as usual again on social media. So Manmohan Singh ਤੇ ਇਹ ਦੂਜਾ ਮਨਪ੍ਰੀਤ ਬਾਦਲ ਇਹ ਵੀ ਉੱਥੇ, ਅਮਰਿੰਦਰ ਤਾਂ ਉਹਨੂੰ ਬੜਾ ਆਪਣਾ ਯਾਰ ਮੇਰਾ ਕਲਾਸ ਫੈਲੋ ਤੇ ਇਹ ਉਹ ਮਿਸਟਰ ਕਲੀਨ ਉਹ ਤਾਂ ਲੱਗਾ ਹੀ ਹੋਇਆ। ਹੁਣ ਜਿਹੜੇ ਜਿਵੇਂ ਭੈਣ ਜੀ ਅਮਨਜੋਤ ਹੋਰਾਂ ਨੇ ਕੰਸਾਈਜ਼ ਪ੍ਰੀਸਾਈਜ਼ ਰਾਜੀਵ ਗਾਂਧੀ ਦੇ ਕੀ ਨੈਗੇਟਿਵ ਰੋਲ ਨੇ, ਅਦਰਵਾਈਜ਼ ਉਹਦੇ ਤੇ ਇੱਕ ਦੇ ਉੱਤੇ ਵਕਤ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਵੇਂ killer Congress leaders like Kamal Nath, Titler, HKL Bhagat ministers in his cabinet ਕਿ ਰਾਜੀਵ ਗਾਂਧੀ ਦਾ ਰੋਲ ਜੇ ਨਾ ਹੁੰਦਾ, ਖੁਦ ਹੀ ਉਹਨੇ ਮਾਸਟਰਮਾਈਂਡ ਕੀਤਾ ਤੇ ਇਹ ਜਿਹੜੇ ਸਿੱਖ ਕਿਲਰ ਨੇ ਇਹ ਕਿਵੇਂ ਵਜ਼ੀਰ ਬਣ ਗਏ ਰਾਜੀਵ ਗਾਂਧੀ ਦੀ ਕੈਬਨਿਟ 'ਚ, ਉਹਨਾਂ ਨੂੰ ਇਨਾਮ ਕਿਉਂ ਦਿੱਤਾ ਜਾਂ ਕਿਹਨੇ ਦਿੱਤਾ। ਬਿਲਕੁਲ। ਫਿਰ how he committed human rights violations in Punjab, banned Justice Tarkunde and Citizens for Democracy report on oppression in Punjab, ਕਿਉਂਕਿ ਇਹ ਭਾਵੇਂ ਲੈਫਟਿਸਟ ਸੀ ਜਸਟਿਸ ਤਾਰਕੁੰਡੇ ਔਰ CFD ਵਾਲੇ, ਇਹ ਫੌਰਨ ਬਾਅਦ ਜੂਨ 84 ਤੋਂ ਪੰਜਾਬ 'ਚ ਆਏ ਔਰ ਉਹਨਾਂ ਦੇ ਜਿਹੜੇ ਲੋਕਾਂ ਦੇ ਨਾਲ ਜੋ ਫੌਜ ਨੇ ਕੀਤਾ ਸੀ ਉਹਨਾਂ ਦੇ ਐਫੀਡੈਵਿਟਸ ਦੇ ਬੇਸਡ ਉਹਨਾਂ ਨੇ ਇੱਕ ਰਿਪੋਰਟ ਛਾਪੀ ਆਪਰੇਸ਼ਨ ਇਨ ਪੰਜਾਬ। ਹੁਣ ਉਹਦੇ 'ਚ ਨਾਮ ਵੀ ਦਿੱਤੇ ਗਏ ਸੀ ਕਿ ਕੌਣ ਜ਼ਿੰਮੇਵਾਰ ਨੇ ਔਰ ਨਤੀਜੇ ਦੇ ਤੌਰ ਤੇ ਬਹੁਤ ਜਲਦੀ ਰਾਜੀਵ ਗਾਂਧੀ ਨੇ ਉਹਨਾਂ ਨੂੰ ਸੱਦ, ਉਹਨਾਂ 'ਚੋਂ ਇੱਕ ਦੋ ਨੂੰ ਪਨਿਸ਼ ਕੀਤਾ ਸਿੰਘਾਂ ਨੇ। ਰਾਜੀਵ ਗਾਂਧੀ ਨੇ ਸੱਦ ਕੇ ਕਿਹਾ ਕਿ ਜੀ ਜੇ ਹੁਣ ਕੋਈ ਵੀ ਮਾਰਿਆ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਚੱਕ ਲੈਣਾ ਔਰ ਉਹ ਰਿਪੋਰਟ ਆਪਰੇਸ਼ਨ ਇਨ ਪੰਜਾਬ ਦੇ ਉੱਤੇ ਹੀ ਪਾਬੰਦੀ ਲੱਗ ਗਈ ਸੀ। ਉਹਨੂੰ ਬਾਅਦ 'ਚ ਕੈਨੇਡਾ ਦੇ ਵਿੱਚ ਸਿੱਖ ਫੈਡਰੇਸ਼ਨ ਨੇ ਛਾਪਿਆ ਸੀ, ਸੋ ਉਹਦਾ ਉਹਨਾਂ ਨੇ ਹਵਾਲਾ ਦਿੱਤਾ ਐਂਡ ਰਿਫਿਊਜ਼ਡ ਪੀਪਲਜ਼ ਯੂਨੀਅਨ ਸਿਵਲ ਲਿਬਰਟੀ ਕਾਲ ਟੂ ਟੇਕ ਐਕਸ਼ਨ ਅਗੇਂਸਟ perpetrators of 1984. He also asked Julio Ribeiro to get out when Ribeiro suggested punishing Sajjan Kumar might help heal wounds of Sikhs. He had also called Manmohan Singh a joker. ਹੁਣ ਜ਼ਾਹਰ ਹੈ ਕਿ ਵੀ ਇਹ ਸਾਰੇ ਪਾਰਟ ਹਿਸਟੋਰੀਕਲ ਨੇ ਕਿ ਜੂਲੀਆ ਰੁਬੇਰੋ ਈਸਾਈ ਜਿਹੜਾ ਹੁਣ ਕਹਿੰਦਾ ਜੀ ਕਿ ਅੱਜ ਕੀ ਚੱਲ ਰਿਹਾ ਹੈ ਔਰ ਉਹਨੂੰ ਜਦੋਂ ਉਹਨੇ ਕਿਹਾ ਕਿ ਜੀ ਘੱਟੋ ਘੱਟ ਸੱਜਣ ਕੁਮਾਰ ਵਰਗੇ ਨੂੰ ਕਿਸੇ ਨੂੰ ਪਨਿਸ਼ ਕਰ ਦਿਓ ਤੇ ਉਹਨੇ ਅੱਗੋਂ ਕਿਹਾ ਕਿ ਜੀ ਨਾ ਇਹ ਤੂੰ ਚੱਲ ਬਾਹਰ, ਸਾਨੂੰ ਪਤਾ ਹੈ ਅਸੀਂ ਕੀ ਕਰਨਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਹੀ ਮਨਮੋਹਨ ਸਿੰਘ ਨੂੰ ਵੀ ਉਹਨੇ ਜਿਹੜਾ ਉਹ ਜੋਕਰ ਕਿਹਾ ਸੀ ਐਂਡ ਫਾਲਸਲੀ ਅਕਿਊਜ਼ਡ ਪ੍ਰੈਜ਼ੀਡੈਂਟ ਜ਼ੈਲ ਸਿੰਘ of hiding Khalistani terrorists at Rashtrapati Bhavan besides attacking and locking the president in 1984। ਜ਼ਾਹਰ ਹੈ ਜ਼ੈਲ ਸਿੰਘ ਨੇ ਸਹੁੰ ਤਾਂ ਚੁਕਾ ਦਿੱਤੀ ਇਹਨੂੰ, ਜਿਹੜਾ ਸਭ ਤੋਂ ਵੱਡਾ ਗੁਨਾਹ ਉਹਨੇ ਕੀਤਾ ਡਰ ਦੇ ਥੱਲੇ ਹੀ ਕੀਤਾ, ਲੇਕਿਨ ਉਸ ਤੋਂ ਬਾਅਦ ਉਹਦੇ ਫੋਨ ਵੀ ਅੰਦਰੋਂ ਕੱਟੇ ਹੋਏ ਸੀ, ਕਿਸੇ ਤੱਕ ਪਹੁੰਚ ਨਹੀਂ ਸੀ। ਹੁਣ ਉਹਨਾਂ ਦੇ ਮਲੋਏ ਧਾਰ ਨੇ ਆਪਣੀ ਕਿਤਾਬ 'ਚ ਵੀ ਕਿਹਾ ਕਿ ਵੀ ਕਿਵੇਂ ਹਰ ਮੂਵਮੈਂਟ ਅੰਦਰ ਜਿਹੜੀ ਹੈ ਕੌਣ ਉਹਨੂੰ ਮਿਲ ਰਿਹਾ ਹੈ ਮੋਨੀਟਰ ਹੋ ਰਹੀ ਸੀ। ਔਰ ਮੈਨੂੰ ਕਦੇ ਇਹ ਭੁਲੇਖਾ ਵੀ ਨਹੀਂ ਰਿਹਾ ਕਿ ਜ਼ੈਲ ਸਿੰਘ ਦੀ ਮੌਤ ਨੈਚੁਰਲ ਨਹੀਂ ਹੈ। ਅਨੰਦਪੁਰ ਸਾਹਿਬ ਮੱਥਾ ਟੇਕ ਕੇ ਨਿਕਲ ਰਿਹਾ ਸੀ ਜਦੋਂ ਰਿਟਾਇਰ ਹੋ ਗਿਆ ਦੁਬਾਰਾ, ਔਰ ਉਹਦੇ 'ਚ ਟਰੱਕ ਵੱਜਾ ਸੀ ਆ ਕੇ ਔਰ ਮੁੜ ਕੇ ਉਹ ਬੇਹੋਸ਼ ਹੀ ਰਿਹਾ ਉੱਥੇ ਚੰਡੀਗੜ੍ਹ ਹਸਪੀਟਲ 'ਚ, ਕਿੰਨੇ ਦਿਨ ਉੱਥੇ ਮੌਤ ਹੋਈ। ਤੇ ਟਰੱਕ ਮਾਰਨ ਵਾਲਾ ਕਦੇ ਜ਼ੈਲ ਸਿੰਘ ਦਾ ਕੋਈ ਨਾਮ ਹੀ ਨਹੀਂ ਲੈਂਦਾ ਕਿਉਂਕਿ ਝਾੜੂ ਬਰਦਾਰ ਰੱਖਿਆ ਸੀ, ਉਹਦੇ ਤੋਂ ਉਹਨਾਂ ਕੰਮ ਕਰਵਾ ਲਿਆ ਉਹਨਾਂ ਨੇ। ਜਿਵੇਂ ਆ ਹੁਣ ਇੱਕ ਦਲਿਤ ਪ੍ਰੈਜ਼ੀਡੈਂਟ ਰੱਖਿਆ ਹੋਇਆ ਕੋਵਿੰਦ ਦਾ, ਜਿਹਦੇ ਤੋਂ ਕੀ ਕਰਵਾ ਰਹੇ ਨੇ, ਉਹਦੇ ਥੱਲੇ ਹੀ ਭਗਤ ਰਵਿਦਾਸ ਜੀ ਦਾ ਟੈਂਪਲ ਜਿਹੜਾ 5.5 ਸਦੀਆਂ ਤੋਂ ਉੱਥੇ ਤੁਗਲਕ ਰੋਡ ਦੇ ਉੱਤੇ ਉਹ ਸੁਪਰੀਮ ਕੋਰਟ ਨੂੰ ਇਸਤੇਮਾਲ ਕਰਕੇ ਡਿਮੋਲਿਸ਼ ਕਰਵਾਇਆ। ਹੁਣ ਜਦੋਂ ਸਾਰਾ ਭਾਈਚਾਰਾ ਖਲੋਤਾ ਹੈ ਉਹਨਾਂ ਦਾ, ਲੱਖਾਂ ਲੋਕ ਦਿੱਲੀ 'ਚ ਸੀ, ਮੇਨ ਸਟ੍ਰੀਮ ਨੇ ਖਬਰ ਹੀ ਗਾਇਬ ਕਰਤੀ ਕਿ ਜੰਤਰ ਮੰਤਰ 'ਚ ਇੰਨੀ ਵੱਡੀ ਗੈਦਰਿੰਗ ਕਦੇ ਨਹੀਂ ਹੋਈ। ਔਰ ਉਸ ਸਾਰੇ ਨੂੰ ਹੁਣ ਉਹਨਾਂ ਨੂੰ ਕਹਿ ਰਹੇ ਨੇ ਜੀ ਤੁਸੀਂ ਇਹਨੂੰ ਕਿਤੇ ਹੋਰ ਤੁਹਾਨੂੰ ਥਾਂ ਦੇ ਦਿੰਨੇ, ਤੇ ਉੱਥੇ ਉਹਨਾਂ ਦਾ ਕੌਂਸਲ ਸੁਪਰੀਮ ਕੋਰਟ 'ਚ ਕਹਿ ਰਿਹਾ ਖਲੋ ਕੇ ਰਾਮ ਮੰਦਿਰ ਦੀ ਚੱਲ ਰਿਹਾ ਹੈ ਮੰਦਿਰ ਮਸਜਿਦ,
ਨਹੀਂ ਜੀ, ਇਹ ਲੋਕਾਂ ਦੀ ਆਸਥਾ ਦਾ ਸਵਾਲ ਹੈ, ਮੰਦਿਰ ਉੱਥੇ ਹੀ ਬਣਨਾ ਚਾਹੀਦਾ। ਸੋ ਇਹ ਇਹਨਾਂ ਦੇ ਸਟੈਂਡਰਡ ਨੇ, ਪਰ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜ਼ੈਲ ਸਿੰਘ ਨੂੰ ਵੀ ਜਿਹੜਾ ਉਹਨਾਂ ਨੇ ਬਿਲਕੁਲ ਅੰਦਰ ਬੰਦ ਕਰਤਾ ਸੀ। ਹੀ ਵਾਜ਼ ਆਲਸੋ ਪਾਰਟ ਆਫ ਟੀਮ ਇਨ ਐਮਰਜੈਂਸੀ ਆਪਰੇਸ਼ਨ ਬਲੂ ਸਟਾਰ, ਬਲੈਕ ਥੰਡਰ। ਹੀ ਬਲੈਕ ਲਿਸਟਡ ਥਾਊਜ਼ੈਂਡਸ ਆਫ ਸਿੱਖਸ। ਰਾਜੀਵ ਗਾਂਧੀ ਮੇਨ ਡਿਸਾਈਡਿੰਗ ਫੈਕਟਰ ਸੀ, ਉਸ ਵੇਲੇ ਕਾਂਗਰਸ ਦਾ ਲੀਡਰ ਸੀ ਜੀ। ਔਰ ਇਹ ਜਿਹੜਾ ਹੈ ਜੂਨ 84 ਦੇ ਹਮਲੇ ਤੋਂ ਅਖੀਰਲੇ ਹਫਤੇ, ਜਿਹਨੂੰ ਡਿਸੈਪਸ਼ਨ ਕਹਿੰਦੇ ਨੇ, ਸ਼ਿਮਲੇ ਜਾਂਦੇ ਆ ਚੰਡੀਗੜ੍ਹ ਰੁਕਿਆ ਔਰ ਪਿੰਡਾਂ ਵਾਲਿਆਂ ਬਾਰੇ ਉਹਨੂੰ ਪੁੱਛਿਆ, ਉਹ ਕਹਿੰਦੇ ਜੀ ਉਹ ਤਾਂ ਬਹੁਤ ਧਾਰਮਿਕ ਨੇਤਾ ਨੇ, ਉਹ ਤਾਂ ਇੱਕ ਮਜ਼ਹਬੀ ਧਾਰਮਿਕ ਲੀਡਰ ਨੇ। ਲੇਕਿਨ ਇਹੀ ਹੈ ਕਿ ਵੀ ਤੁਸੀਂ ਕਰਨਾ ਕਹਿਣਾ ਕੁਛ ਹੈ, ਕਰਨਾ ਕੁਛ ਹੈ। ਫਿਰ ਉਹਨਾਂ ਨੇ ਕਿਹਾ ਹੀ ਇਨਸਾਈਟਡ ਮਿਲੀਟੈਂਸੀ ਇਨ ਜੰਮੂ ਐਂਡ ਕਸ਼ਮੀਰ ਬਾਈ ਰਿਗਿੰਗ ਇਲੈਕਸ਼ਨਸ ਦੇਅਰ। ਮੈਂ ਇੱਕ ਆਰਟੀਕਲ ਵੀ ਕਿਸੇ ਦਾ ਪੜ੍ਹ ਰਿਹਾ ਸੀ ਕੱਲ, ਉਹਨਾਂ ਨੇ ਕਿਹਾ ਜੀ ਇਹ ਕਸ਼ਮੀਰ ਦੇ ਵਿੱਚ ਹੁਣ ਤਾਂ ਜੋ ਅੱਗੋਂ ਹੋਏਗਾ ਸੋ ਹੋਏਗਾ ਹੀ। ਜੋ ਹੋਇਆ 1988-99 ਜਿਹੜੀ ਉੱਥੇ ਮਿਲੀਟੈਂਸੀ ਸ਼ੁਰੂ ਹੋਈ, ਉਹਦਾ ਕਾਰਨ ਵੀ ਇੰਡੀਅਨ ਗਵਰਨਮੈਂਟ ਹੈ, ਕਿਉਂਕਿ ਜਿਹੜੇ ਲੋਕਾਂ ਦੇ ਉੱਭਰਦੇ ਲੀਡਰ ਨੇ ਉਹਨਾਂ ਨੂੰ ਕਦੇ ਉਹਨਾਂ ਨੇ ਉੱਥੇ ਸਟੈਬਲਿਸ਼ ਨਹੀਂ ਹੋਣ ਦਿੱਤਾ, ਕਰਪਟ ਲੋਕ ਰੱਖੇ। ਨਤੀਜੇ ਦੇ ਤੌਰ ਤੇ ਲੋਕਾਂ 'ਚ ਫਰਸਟ੍ਰੇਸ਼ਨ ਆਈ ਔਰ ਅੱਜ ਤਾਂ ਉਹਨਾਂ ਨੇ ਬਿਲਕੁਲ ਹੀ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਬਿਹਾਈਂਡ ਉਹਨਾਂ ਆਪਣੇ ਘਰਾਂ 'ਚ ਡੱਕੀ ਹੋਈ ਹੈ। ਬਿਲਕੁਲ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਹੀ ਯੂਜ਼ਡ ਹੈਲਪ ਫਰੋਮ RSS ਐਂਡ ਨਾਨਾਜੀ ਦੇਸ਼ਮੁਖ to secure majority votes in 1984 elections and promised Ram Rajya, promised to build mandir at Ayodhya, allowed Shilanyas at Babri 1989। ਜਿਹੜੇ ਬਾਬਰੀ ਮਸਜਿਦ ਦੇ ਜੰਦੇ ਖਿਲਾ ਕੇ ਪਹਿਲਾ ਸ਼ਿਲਾਨਿਆਸ ਕਰਵਾਇਆ ਔਰ ਰਾਜੀਵ ਗਾਂਧੀ ਨੇ ਕਰਾਇਆ 1989 ਚ, ਔਰ ਨਾਨਾ ਜੀ ਦੇਸ਼ਮੁਖ ਜਿਹਨੂੰ ਹੁਣ ਭਾਰਤ ਰਤਨ ਦਿੱਤਾ ਹੈ, ਸੋ ਉਹ ਵੱਡੀ ਉਹਨਾਂ ਦੀ ਇਨਸਪੀਰੇਸ਼ਨ ਸੀ, ਜਿਹਨੇ ਕਿਹਾ ਜੀ ਬਹੁਤ ਵੱਡਾ ਕੰਮ ਕੀਤਾ ਔਰ ਅਸੀਂ ਰਾਜੀਵ ਗਾਂਧੀ ਦੇ ਨਾਲ ਖੜੇ। ਔਰ ਗੱਲ ਫਿਰ ਹੀ ਆਲਸੋ ਬੈਂਡ ਸੌਫਟ ਟਾਰਗੇਟ ਬੁੱਕ ਇਨ ਇੰਡੀਆ ਐਂਡ ਯੂਜ਼ਡ ਗਵਰਨਮੈਂਟ ਆਫ ਇੰਡੀਆ ਇਨਫਲੂਐਂਸ ਟੂ ਸਟਾਪ ਪਾਰਲੀਮੈਂਟਰੀ ਕਮੇਟੀ ਔਨ ਹਿਊਮਨ ਰਾਈਟਸ ਇਨ ਕਸ਼ਮੀਰ ਇਨ UK। ਉਸ ਕਮੇਟੀ ਨੂੰ ਵੀ ਆਉਣ ਤੋਂ ਰੋਕਿਆ। ਔਰ ਸੌਫਟ ਟਾਰਗੇਟ ਕਿਤਾਬ ਜਿਹੜੀ 2 ਕੈਨੇਡਾ ਦੇ ਜਰਨਲਿਸਟਾਂ ਨੇ ਲਿਖੀ ਸੀ ਕਿ ਕਿਵੇਂ ਇੰਡੀਅਨ ਏਜੰਸੀਆਂ ਨੇ ਹੀ ਜਿਹੜਾ ਕਨਿਸ਼ਕਾ ਜਹਾਜ਼ ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ, ਉਹ ਕੰਮ ਇੰਡੀਅਨ ਆਪਣੀ ਰਾਹ ਏਜੰਸੀ ਦਾ ਸੀ। ਉਸ ਕਿਤਾਬ ਦੇ ਉੱਤੇ ਰਾਜੀਵ ਗਾਂਧੀ ਨੇ ਪਾਬੰਦੀ ਲਵਾਈ। ਹੀ ਆਲਸੋ ਲੈਟ ਕਲਪ੍ਰਿਟਸ ਆਫ ਭੋਪਾਲ ਗੈਸ ਲੀਕ ਟ੍ਰੈਜਡੀ ਫਲੀ ਐਂਡ ਇਨੀਸ਼ੀਅਲੀ ਟ੍ਰਾਈਡ ਟੂ ਫਾਲਸਲੀ ਬਲੇਮ ਸਿੱਖ ਟੈਰਰਿਸਟ ਫॉर दैट ਗੈਸ ਲੀਕ ਇਨ ਭੋਪਾਲ, ਕਿਉਂਕਿ ਇਹ ਗੈਸ ਲੀਕ ਜਿਹੜੀ ਹੈ ਉਹ ਸ਼ਾਇਦ ਦਸੰਬਰ ਦੇ ਵਿੱਚ ਹੀ ਹੋਈ ਸੀ 1984 ਚ ਭੋਪਾਲ, ਜਿਹਦੇ ਚ ਹਜ਼ਾਰਾਂ ਲੋਕ ਮਾਰੇ ਗਏ। ਸੋ ਰਾਜੀਵ ਗਾਂਧੀ ਦੀ ਇੱਟੀ ਸਿੱਟੀ ਸੀ ਅਮਰੀਕਨ ਜਿਹੜੀ ਕੰਪਨੀ ਸੀ ਉੱਥੇ, ਉਸ ਗੈਸ ਵਾਲੀ, ਮੈਨੂੰ ਯਾਦ ਭੁੱਲ ਗਿਆ ਉਹਦਾ ਕੀ ਨਾਮ, ਯੂਨੀਅਨ ਕਾਰਬਾਈਡ ਕੰਪਨੀ, ਉਹਨੂੰ ਜਾ ਲੈਣ ਦਿੱਤਾ। ਔਰ ਸ਼ੁਰੂ ਦੇ ਵਿੱਚ ਇਹ ਰਾਜੀਵ ਗਾਂਧੀ ਕਾਂਗਰਸ ਦੀ ਖਬਰਾਂ ਕਿਹਾ ਜੀ ਇਹ ਸਿੱਖਾਂ ਨੇ ਕੀਤਾ, ਕਿਉਂਕਿ ਨਵੰਬਰ 84 ਚ ਸਿੱਖ ਨਸਲਕੁਸ਼ੀ ਇਹਨਾਂ ਨੇ ਕੀਤੀ ਸੀ। ਇਹਨਾਂ ਨੇ ਕਿਹਾ ਜੀ ਇਹ ਜਿਹੜਾ ਭੋਪਾਲ ਗੈਸ ਲੀਕ ਹੈ ਸਿੱਖ ਆਤੰਕਵਾਦੀਆਂ ਦਾ ਕੰਮ ਹੈ, ਪਰ ਬਹੁਤ ਜਲਦੀ ਜਿਹੜਾ ਉਸ ਤੋਂ ਉਹਨਾਂ ਨੇ ਫਿਰ ਚੁੱਪ ਕਰ ਗਏ, ਪਰ ਚਾਰਜ ਇਨੀਸ਼ੀਅਲੀ ਲਾਇਆ ਉਹਨੂੰ ਉਹਨਾਂ ਨੇ ਰੈਫਰ ਕੀਤਾ। ਹੀ ਆਲਸੋ ਲੈਟ ਆਰਮੀ ਲੂਜ਼ ਇਨ ਅਸਾਮ ਐਂਡ ਕਸ਼ਮੀਰ ਬਿਸਾਈਡਸ ਪੰਜਾਬ ਐਂਡ ਬ੍ਰੌਟ ਟਾਡਾ under which thousands of Sikhs, tribals and Muslims were falsely trapped in false terror cases। Terrorist and Disruptive Activities Act ਵਰਗੇ ਐਕਟ ਕੌਣ ਲੈ ਕੇ ਆਇਆ? ਪੰਜਾਬ, ਕਸ਼ਮੀਰ, ਅਸਾਮ ਔਰ ਬਾਕੀ ਘੱਟ ਗਿਣਤੀਆਂ ਆਦੀਵਾਸੀਆਂ ਦਾ ਸ਼ਿਕੰਜਾ ਔਰ ਉਹਨਾਂ ਦੀਆਂ ਕਿਲਿੰਗਸ ਕਿਹਨੇ ਕੀਤੀਆਂ? ਰਾਜੀਵ ਗਾਂਧੀ। ਉਹਨੇ ਮਿਸਟਰ ਕਲੀਨ ਅਖੀਰ 'ਚ ਉਹਨਾਂ ਨੇ ਕਿਹਾ ਪਲੀਜ਼ ਐਕਸਪੋਜ਼ ਦਿਸ ਮੈਨ ਬੀਇੰਗ ਗਲੋਰੀਫਾਈਡ ਟੂਡੇ ਟੂ ਰਬ ਸਾਲਟ ਔਨ ਦਾ ਵੂੰਡਸ ਆਫ ਸਿੱਖਸ, ਕਿ ਇਹ ਹੁਣ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕ ਰਹੇ ਨੇ ਔਰ ਇਹ ਜਿਹੜਾ ਇਹਦਾ ਐਕਸਪੋਜ਼ ਹੋਣਾ ਜ਼ਰੂਰੀ ਹੈ। ਇਟ ਫੀਲਸ ਇਨਸਲਟਡ ਟੂ ਹੈਵ ਪੋਸਟਰਸ ਆਫ ਹਿਸ ਬਰਥ ਐਨੀਵਰਸਰੀ plastered on walls of Bangla Sahib, which was attacked by his goons in 1984. Congress and BJP are alike in rubbing salts on wounds of minorities। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਹੀ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਨੇ। ਔਰ ਖੁੱਲ ਕੇ ਰਾਜੀਵ ਗਾਂਧੀ ਨੇ, ਇੰਦਰਾ ਗਾਂਧੀ ਦੀ ਮਾਂ ਨੇ, ਰਾਜੀਵ ਨੇ ਸਿੱਖਾਂ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਭਾਰਤ ਭਰ ਦੇ ਵਿੱਚ ਜਿਹੜਾ ਉਹ ਵੋਟਾਂ ਜਿੱਤੀਆਂ। ਔਰ ਮੋਦੀ ਨੇ, ਮੁਸਲਮਾਨਾਂ ਦੀ ਮੋਦੀ ਅਮਿਤ ਸ਼ਾਹ ਦੀ ਜੋੜੀ ਨੇ, RSS ਨੇ ਉੱਥੋਂ ਹੀ ਕਲੂ ਲੈ ਕੇ ਉਹਨਾਂ ਨੇ ਨਾ ਸਿਰਫ 2014 ਜਿੱਤਿਆ, ਵਾਪਸ ਆ ਕੇ ਹੁਣ ਅੱਗੋਂ ਘੱਟ ਗਿਣਤੀਆਂ ਦੇ ਸਫਾਈ ਦੇ ਏਜੰਡੇ ਨੂੰ ਇੰਪਲੀਮੈਂਟ ਕਰ। ਜੀ ਰਾਠ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ
ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।